जी। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਦੇ ਉੱਤੇ ਚਰਚਾ ਜੇ ਕਰਦੇ ਜਾਈਏ, ਫੋਰਡ ਨੇ ਇੱਕ ਵਾਰੀ ਫੇਰ ਜਿਹੜਾ F-150 ਲਾਈਟਨਿੰਗ ਪਿਕਅਪ ਟਰੱਕ ਜਿਹੜਾ ਹੈਗਾ ਇਲੈਕਟ੍ਰਿਕ ਟਰੱਕ ਆ, ਉਸ ਦੀਆਂ ਪ੍ਰਾਈਸਿਸ ਨੂੰ ਵਧਾ ਦਿੱਤਾ ਆ। ਰਾ ਮਟੀਰੀਅਲ ਦੀ ਪ੍ਰੋਬਲਮ, ਬੈਟਰੀਜ਼ ਦੀ ਜਿਹੜੀ ਪ੍ਰੋਬਲਮ ਤੋਂ ਭਾਵ ਵੀ ਜਿਹੜਾ ਘਾਟ ਜਿਹੜੀ ਆ ਉਹਦੇ ਕਰਕੇ ਕਈ ਚੀਜ਼ਾਂ ਦਾ ਪ੍ਰਾਈਸ ਵੱਧ ਰਿਹਾ ਆ। ਜਦੋਂ ਤੋਂ ਇਹਨਾਂ ਨੇ ਫੋਰਡ ਨੇ ਆਪਣਾ ਜਿਹੜਾ 150 ਲਾਈਟਨਿੰਗ ਟਰੱਕ ਪਿਕਅਪ ਅਨਾਊਂਸ ਕੀਤਾ ਸੀ, ਉਸ ਦੇ ਵਿੱਚ ਹੁਣ ਤੱਕ ਉਸ ਲਾਂਚ ਤੋਂ ਲੈ ਕੇ 40% ਪ੍ਰਾਈਸ ਜਿਹੜਾ ਆ ਉਸ ਨੂੰ ਇਹ ਵਧਾ ਜੀ। ਚੁੱਕੇ ਹੈਗੇ ਆ। ਸੋ ਇੱਕ ਟਾਈਮ ਦੇ ਉੱਤੇ ਇਹਨਾਂ ਨੇ ਇੱਦਾਂ ਕਿਹਾ ਸੀਗਾ ਵੀ 40,000 ਦੇ ਤਕਰੀਬਨ ਪ੍ਰਾਈਸ ਹੋਊਗਾ ਜੀ ਇਸ ਪਿਕਅਪ ਟਰੱਕ ਦਾ। ਸਾਰੇ ਜਾਣੇ ਭੁਚੱਕੇ ਜਿਹੜੇ ਉਹ ਰਹਿ ਗਏ। ਇਹ ਮਈ 2021 ਦੇ ਵਿੱਚ ਇਹਨਾਂ ਨੇ ਅਨਾਊਂਸ ਕੀਤਾ ਸੀ ਤੇ ਇਸ ਟਾਈਮ ਸਟਾਰਟਿੰਗ ਪ੍ਰਾਈਸ ਇਸ ਦਾ $56,000 ਦੇ ਉੱਤੇ ਆਲਮੋਸਟ ਉਹ ਪਹੁੰਚ ਚੁੱਕਾ ਹੈਗਾ ਆ। ਸੋ ਫੋਰਡ ਦੇ ਜਿਹੜੇ ਸਪੋਕਸਵੂਮਨ ਆ ਉਹਨਾਂ ਨੇ ਈਮੇਲ ਜਿਹੜੀ ਉਹ ਘੱਲੀ ਆ, ਕਹਿੰਦੇ ਵੀ ਗੱਡੀਆਂ ਦੇ ਜਿਹੜੇ ਪ੍ਰਾਈਸਿਸ ਆ ਉਹਨਾਂ ਨੂੰ ਐਡਜਸਟ ਜਿਹੜਾ ਉਹ ਕੀਤਾ ਜਾਂਦਾ। ਇਹ ਨਾਰਮਲ ਕੋਰਸ ਆਫ ਬਿਜ਼ਨਸ ਹੈ, ਪਰ ਲੋਕਾਂ ਦੇ ਲਈ ਬੜੀ ਜਿਹੜੀ ਇੱਕ ਗੱਲ ਕਹਿ ਲਓ ਵੀ ਔਖੀ ਜਿਹੜੀ ਬਣੀ ਪਈ ਆ। ਹੋ ਸਕਦਾ ਜਿਹੜਾ ਸੋਚ ਰਿਹਾ ਹੋਊਗਾ ਵੀ 40,000 ਤੇ 56,000 'ਚ ਫਰਕ ਬਹੁਤ ਜ਼ਿਆਦਾ ਆ, ਕੋਈ ਸੋਚਦਾ ਹੋਊਗਾ ਵੀ ਇਲੈਕਟ੍ਰਿਕ ਟਰੱਕ ਜਿਹੜਾ ਉਹ ਲਵਾਂਗੇ ਤਾਂ ਹੁਣ ਉਸ ਨੂੰ ਮੁੜ ਦੁਬਾਰਾ ਇਸ ਦੇ ਵਿੱਚ ਵਿਚਾਰ ਕਰਨਾ ਪੈ ਸਕਦਾ ਹੈਗਾ ਆ। ਸੋ ਹੁਣ ਤੱਕ F-150 ਲਾਈਟਨਿੰਗ ਜਿਹੜੇ ਇਹਨਾਂ ਨੇ 13,258 ਟਰੱਕ ਜਿਹੜੇ ਉਹ ਵੇਚੇ ਆ ਨਵੰਬਰ ਦੇ ਅਖੀਰ ਤੱਕ। ਜੀ, ਸੋ ਬਿਲਕੁਲ ਉਹ ਕਹਿੰਦੇ ਸੀ ਵੀ ਨੈਕਸਟ ਫਾਲ ਤੱਕ ਆਪਾਂ 1.5 ਲੱਖ ਟਰੱਕ ਪ੍ਰੋਡਿਊਸ ਕਰ ਦੇਣੇ ਆ। ਡਿਮਾਂਡ ਇੰਨੀ ਜ਼ਿਆਦਾ ਆ, ਕਹਿੰਦੇ ਥਰਡ ਸ਼ਿਫਟ ਵਰਕਰਸ ਦੀ ਮਿਸ਼ੀਗਨ ਦਾ ਜਿਹੜਾ ਪਲਾਂਟ ਆ ਜਿੱਥੇ ਇਹ ਬਣਦੇ ਆ ਉੱਥੇ ਕ੍ਰੀਏਟ ਕੀਤੀ ਗਈ ਆ। ਪਰ ਹੁਣ ਤੁਸੀਂ ਹਿਸਾਬ ਲਾ ਲਓ ਵੀ ਪਿਛਲੇ ਮਈ ਦੇ ਵਿੱਚ ਉਹਨਾਂ ਨੇ ਇਹ ਕਿਹਾ ਸੀ ਵੀ ਸਾਡੇ ਟਰੱਕ ਦੀ ਪ੍ਰਾਈਸ $39,974 ਹੋਊਗੀ। ਸੋ 40% ਵਧਾ ਕੇ ਹੁਣ 55,974 1.5 ਸਾਲ ਦੇ ਵਿੱਚ ਹੋ ਗਈ ਹੈਗੀ ਆ। ਸੋ ਇੱਥੋਂ ਹੀ ਤੁਸੀਂ ਹੁਣ ਇਨਫਲੇਸ਼ਨ ਦਾ ਵੀ ਅੰਦਾਜ਼ਾ ਲਾ ਲਓ ਤੇ ਹਰ ਇੱਕ ਚੀਜ਼ ਕਿੰਨੀ ਜ਼ਿਆਦਾ ਜਿਹੜੀ ਮਹਿੰਗੀ 1 ਸਾਲ ਦੇ ਵਿੱਚ ਹੋ ਰਹੀ ਹੈਗੀ ਆ। ਇੱਥੋਂ ਤੱਕ ਕਿ ਜਿਹੜੇ ਲਾਸਟ ਟਾਈਮ ਵੀ ਉਹਨਾਂ ਨੇ ਪ੍ਰਾਈਸ ਦਿੱਤੀ ਸੀ ਉਹ 50,000 51,000 ਸੀ, ਉਹਦੇ ਤੋਂ ਵੀ $4,000 ਇਹਨਾਂ ਨੇ ਹੁਣ ਇਨਕਰੀਜ਼ ਕੀਤਾ ਹੈ। ਤੇ ਜਿੱਦਾਂ ਆਪਾਂ ਦੱਸਿਆ ਵੀ ਓਵਰਆਲ ਜਦੋਂ ਤੋਂ ਅਨਾਊਂਸ ਕੀਤਾ ਉਦੋਂ ਤੋਂ 40% ਇਨਕਰੀਜ਼ ਇਸ ਦੇ ਵਿੱਚ ਇਹਨਾਂ ਨੇ ਕਰ ਦਿੱਤਾ ਹੈਗਾ ਆ। ਅਗਲੀ ਜੀ ਹਰਜੋਤ ਸਿੰਘ ਜੀ, ਇੱਕ ਬ੍ਰੇਕ ਦਾ ਵਕਤ ਵੀ ਹੋ ਗਿਆ। ਬ੍ਰੇਕ ਤੋਂ ਬਾਅਦ ਦੇ ਵਿੱਚ ਈਲਨ ਮਸਕ ਨੇ ਕੁਝ ਜਰਨਲਿਸਟ ਬੈਨ ਕੀਤੇ ਆ। ਉਹਦਾ ਕੀ ਕਾਰਨ ਆ, ਕੀ ਉਸਦੀ ਜਿਹੜੀ ਇਸ ਟਾਈਮ ਪ੍ਰਤੀਕਿਰਿਆ ਆ ਰਹੀ ਆ ਉਹ ਦੱਸਦੇ ਆ। ਮਾਰਗੇਜ ਰੇਟਸ ਨੂੰ ਲੈ ਕੇ ਵੀ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ। ਪੇਰੂ ਦੇ ਵਿੱਚ ਸਾਬਕਾ ਰਾਸ਼ਟਰਪਤੀ ਉਹਨੂੰ ਕੀ ਜਿਹੜਾ ਆ ਉਹ ਕੀਤਾ ਗਿਆ ਆ, ਜਿਹਨੂੰ ਲਾਹ ਦਿੱਤਾ ਗਿਆ ਸੀ ਅਹੁਦੇ ਤੋਂ, ਉਸ ਦੇ ਬਾਰੇ ਆਪਾਂ ਜਾਣਕਾਰੀਆਂ ਸਾਂਝੀਆਂ ਕਰਾਂਗੇ। ਤੇ ਨਾਲ ਹੀ ਇਕੋਨਮੀ ਦੇ ਵਿੱਚ ਹੀ ਕ੍ਰਿਪਟੋ ਕਰੰਸੀਜ਼ ਦੇ ਨਾਲ ਜਿਹੜੇ ਲੋਕ ਉਸ ਨੂੰ ਪ੍ਰਮੋਟ ਕਰਦੇ ਸੀਗੇ ਉਹਨਾਂ ਦਾ ਕੀ ਬਣ ਰਿਹਾ ਹੁਣ, ਉਹ ਜਾਣਕਾਰੀਆਂ ਸਾਂਝੀਆਂ ਕਰਦੇ ਆ। ਮਿਲਦੇ ਆ ਇੱਕ ਬ੍ਰੇਕ ਤੋਂ ਬਾਅਦ।